व्यूअर्स वेलकम बैक इन आवर प्रोग्राम जी। डॉक्टर साहब साडे कोल अगला फेसबुक कमेंट आया है साडे पिछले हफ्ते की लिखत ते चंडीगढ़ तो सतीश NGO वर्कर की आईडी तो ये लिखते हैं असी सिख वीरां दा देन नहीं दे सकते, कुत्ता भी रोटी पाई ते पूछ मार दे। गजनी दे बाजार विच मुसलमान बने हुंदे जे सिखां ने कुर्बानियां ना दित्तियां हुंदियां। अज भी पंजाब विच हिंद दी चादर गुरु तेग बहादुर जी दी फोटो हर ब्राह्मण दे घर है। लीडरां दे पार्टियां दे पिछे लग कौम दे खिलाफ ना गलत बोलो जी। पंजाब विच भाईचारा है हिंदू सिखां दा। महाराजा रणजीत सिंह दा पोता पठाणा दे मोढियां ते हिंदू मंदिर दे दरवाजे काबल तो रखवा के कुटदा होया लैके आया सी। अज भी हरमंदिर साहिब विच पए हन। ना शुक्रे ना बनो वीरो, सिख ढाल है पंजाब विच हिंदुआं दी। छातियां अगे करदे हन सिख वीर हिंदुआं दे लई। चंद गलत लोकां कारण सारी कौम नूं ना निंदो। सेवा वेखो सिखां दी लंगर दी। ਅਸੀਂ ਜਵਾਨੀ ਦੇ ਪਤਾਸੇ ਦੇ ਕੇ ਸਾਰਦੇ ਹਾਂ, ਦਸਵੰਡ ਕੱਢਦੇ ਹਨ ਇਹ ਜੀਰੋ ਸਾਹਿਬ। ਦੇਖ ਲਓ ਹੁਣ ਭਾਵੇਂ ਉਹਨਾਂ ਨੇ ਚੰਗੀ ਭਾਵਨਾ ਨਾਲ ਵੀ ਲਿਖਿਆ ਹੋਏ, ਪਰ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਇਹ ਤਾਂ ਇੱਕ ਹੋਰ ਥਰੋ ਕੀਤਾ ਹੈ ਰਿੰਗ। ਜੀ ਸਤੀਸ਼ ਜੀ ਨੇ ਸਾਨੂੰ ਲਿਖਿਆ ਚੰਡੀਗੜ੍ਹ ਤੋਂ। ਹਾਲਾਂ ਉਹਨਾਂ ਨੇ ਇਹ ਐਡਰੈਸ ਤਾਂ ਕੀਤਾ ਆਪਣੇ ਹਿੰਦੂ ਭਰਾਵਾਂ ਨੂੰ ਕਿ ਭਾਈ ਕੁੱਤਾ ਵੀ ਜਿਹੜਾ ਹੈ ਉਹ ਥੈਂਕਫੁਲ ਹੁੰਦਾ ਹੈ, ਪੂੰਛ ਹਿਲਾਉਂਦਾ ਜਿਹੜਾ ਉਹਨੂੰ ਦਿੰਦਾ ਹੈ। ਫਿਰ ਉਹਨੇ ਕਿਹਾ ਜੀ ਤੁਸੀਂ ਯਾਦ ਕਰੋ, ਨਹੀਂ ਤਾਂ ਗਜ਼ਨੀ ਦੇ ਬਾਜ਼ਾਰਾਂ 'ਚ ਤੁਹਾਡਾ ਇਹ ਰੂਪ ਨਹੀਂ ਸੀ ਹੋਣਾ ਜਿਹੜਾ ਅੱਜ ਤੁਸੀਂ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹੋ। ਫਿਰ ਇਹ ਪਤਾ ਨਹੀਂ, ਇਹ ਵੀ ਮੈਨੂੰ ਗੱਲ ਬਹੁਤੀ ਠੀਕ ਨਹੀਂ ਲੱਗੀ ਵੀ ਹਰ ਹਿੰਦੂ ਦੇ ਘਰ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਬ੍ਰਾਹਮਣ ਦੇ ਲੱਗੀ ਹੈ। ਜੇ ਲੱਗੀ ਹੁੰਦੀ ਤਾਂ ਬ੍ਰਾਹਮਣ ਲਾ ਲੈ ਫੋਟੋ, ਫਿਰ ਤਾਂ ਮੰਦਰਾਂ 'ਚ ਵੀ ਬਣਾਉਣਾ ਚਾਹੀਦਾ ਸੀ ਇਹਨਾਂ ਨੂੰ, ਜਾਂ ਫਿਰ ਸ਼ੁਕਰਾਨਾ ਦਿਵਸ ਹੀ ਮਨਾਇਆ ਕਰਨ। ਇੱਕ ਡਰਾਮਾ ਜਿਹਾ ਕੀਤਾ ਬਾਦਲ ਨੇ ਉਹ ਇੱਕ ਅੱਧੇ ਸਾਲ ਉੱਥੋਂ ਅਨੰਦਪੁਰ ਸਾਹਿਬ ਤੋਂ ਲਿਜਾ ਕੇ, ਬਟ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਵੀ ਕਦੇ ਇਹਨਾਂ ਨੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਵੀ ਸੈਲੀਬ੍ਰੇਟ ਕੀਤਾ ਹੋਏ। ਫਿਰ ਉਹਨਾਂ ਨੇ ਸੋਮਨਾਥ ਮੰਦਿਰ ਦੇ ਦਰਵਾਜ਼ਿਆਂ ਦੀ ਗੱਲ ਕੀਤੀ। ਬੇਸ਼ੱਕ ਚਲੋ ਇਹਨਾਂ ਨੇ ਮੰਨਿਆ ਵੀ ਲਿਆਂਦੇ, ਉਹ ਤਾਂ ਮੁਰਾਰਜੀ ਦੇਸਾਈ ਜਦੋਂ ਪ੍ਰਾਈਮ ਮਿਨਿਸਟਰ ਸੀ ਆਇਆ ਤਾਂ ਉਹ ਕਹਿੰਦਾ ਸੀ ਉੱਥੇ ਵਾਪਸ ਭੇਜੋ ਸੋਮਨਾਥ ਮੰਦਿਰ ਜੀ। ਔਰ ਭਾਵੇਂ ਹੁਣੇ ਬਾਦਲਾਂ ਨੇ ਮੋਦੀ ਦੇ ਏਜੰਡੇ ਤੇ ਹੀ ਕੰਮ ਕਰਦੇ ਹੋ, ਦਰਵਾਜ਼ੇ ਐਸੇ ਗਾਇਬ ਕੀਤੇ ਹੋਏ ਨੇ। ਪਹਿਲਾਂ ਦੱਸੀ ਜੀ ਕਿ ਰਿਪੇਅਰ ਕਰਨੀ ਹੈ, ਉਹਦਾ ਫਲਾਣਾ ਹੋ ਗਿਆ, ਚੰਦਨ ਦਾ ਕੰਮ ਜਿਹੜਾ ਲੱਕੜ ਪੁਰਾਣੀ ਹੋ ਗਈ। ਹੁਣ ਸਾਲ 2 ਸਾਲ ਲੰਘ ਗਏ ਨੇ ਜੀ, ਭੂਰੀ ਵਾਲੇ ਬਾਬੇ ਨੂੰ ਦਿੱਤੀ ਹੋਈ ਹੈ ਤਾਂ ਉਹਨਾਂ ਨੇ ਗਾਇਬ ਕਰਕੇ। ਔਰ ਫਿਰ ਇੱਕ ਕਲਾਸ ਸਾਡੇ ਸੂਡੋ ਹਿਸਟੋਰੀਅਨਸ ਦੀ ਨਿਕਲ ਆਈ ਕਿ ਹੈ ਹੀ ਨਹੀਂ ਜੀ, ਇਹ ਤਾਂ ਸੋਮਨਾਥ ਦੇ ਤਾਂ ਫਲਾਣੇ ਨੇ ਬਣਾਏ ਸੀ ਜੀ। ਸੋ ਇਹ ਸਾਰੇ ਕੰਮ ਇਹਨਾਂ ਦੇ ਇਸ ਤਰ੍ਹਾਂ ਹੀ ਚੱਲਦੇ ਨੇ। ਹਾਂ, ਅਖੀਰ 'ਚ ਉਹਨਾਂ ਨੇ ਫਿਰ ਸਾਨੂੰ ਢਾਲ ਬਣਾ ਦਿੱਤਾ, ਕਦੇ ਖੜਕਧਾਰੀ ਬਾਂਹ ਕਦੇ ਢਾਲ। ਉਹਨਾਂ ਕਿਹਾ ਜੀ ਛਾਤੀਆਂ ਢਾ ਦਿੰਦੇ ਨੇ। ਔਰ ਬਾਕੀ ਅਖੀਰ 'ਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਚਵਾਨੀ ਦੇ ਪਤਾਸੇ ਦਿੰਦੇ। ਇਹ ਠੀਕ ਹੈ ਗੱਲ, ਚਵਾਨੀ ਦੇ ਪਤਾਸੇ ਦਿੰਦੇ ਆ, ਤੁਸੀਂ ਦਸਵੰਧ, ਪਰ ਦਸਵੰਧ ਵੀ ਨਹੀਂ ਹੁਣ ਸਿੱਖ ਵੀ ਨਹੀਂ ਕੱਢਦੇ। ਚਵਾਨੀ ਦੇ ਨਾਂ ਦੇਣ ਅਸੀਂ ਸਮੋਸੇ ਖਾ ਜਾਂਦੇ ਦਸਵੰਧ ਦੇ ਪੈਸਿਆਂ ਦੇ ਮਹੀਨੇ 'ਚ। ਲੇਕਿਨ ਜੇ ਕਿਤੇ ਸਿੱਖ ਦਸਵੰਧ ਦੇਣ ਤੇ ਫਿਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅੱਜ ਚੰਗੇ ਲੋਕ ਕਰਨਾ ਚਾਹੁੰਦੇ ਨੇ ਭਾਵਨਾ ਨਾਲ, ਪੰਜਾਬ 'ਚ ਕੋਈ ਕਰਨਾ ਚਾਹੁੰਦੇ ਨੇ, ਉਹ ਸਭ ਫਾਈਨੈਂਸ਼ੀਅਲ ਜਿਹੜੀ ਰੀਜ਼ਨਸ ਨੇ ਉਹਨਾਂ ਕਰਕੇ ਡਿੱਗ ਪੈਂਦੇ ਨੇ। ਪਰ ਮੈਂ ਇਹਨੂੰ ਸਮਝਦਾ ਵੀ ਫਿਰ ਵੀ ਸਤੀਸ਼ ਕੁਮਾਰ ਜੀ ਨੇ ਪ੍ਰੋਗਰਾਮ ਸੁਣਿਆ ਔਰ ਉਹਦੇ ਰਾਹੀਂ ਉਹਨਾਂ ਨੇ ਆਪਣੀ ਕੌਮ ਨੂੰ ਲਾਹਨਤ ਪਾਈ ਹੈ, ਹਿੰਦੂ ਵਰਗ ਨੂੰ ਜੀ। ਪਰ ਇਹ ਉਹਨਾਂ ਨੂੰ ਹੁਣ ਜ਼ਰੂਰ ਸਮਝਣਾ ਚਾਹੀਦਾ ਵੀ ਹੁਣ ਅਸੀਂ ਛਾਤੀਆਂ ਨਹੀਂ ਡਾਹਣੀਆਂ, ਹੁਣ ਅਸੀਂ ਢਾਲ ਨਹੀਂ ਬਣਨਾ। ਹਾਂ, ਬਰਾਬਰ ਦੇ ਅਸੀਂ ਹੁਣ ਜੇ ਤੁਸੀਂ ਕਰਨਾ ਤੇ ਸਾਡੇ ਨਾਲ ਹਿਸਾਬ ਕਿਤਾਬ ਕਰ ਲਓ। ਤੁਸੀਂ ਜਮਨਾ ਪਾਰ ਜਾਓ, ਆਪਣਾ ਟਿੰਡ ਫੂੜੀ ਚੁੱਕੋ ਵਾਗਾ ਤੋਂ ਜਮਨਾ ਤੱਕ, ਫਿਰ ਅਸੀਂ ਹਮਸਾਇਆਂ ਦੀ ਤਰ੍ਹਾਂ ਇੱਧਰ ਸਾਡੇ ਹਮਸਾਏ ਸਾਡਾ ਪਾਕਿਸਤਾਨ ਮੁਲਕ ਔਰ ਇਹ ਗੰਗਾ ਜਮਨਾ ਦੇ ਵਿਚਕਾਰ ਤੁਹਾਡਾ ਕਾਊ ਬੈਲਟ, ਜਿੱਥੇ ਗਊ ਮਾਤਾ ਦੀ ਵੀ ਪੂਜਾ, ਗਣੇਸ਼ ਵੀ ਦੁੱਧ ਪੀਣਗੇ ਔਰ ਯੋਗਾ ਵੀ ਪੁੱਠੇ ਰਟ ਕੇ ਕਰੀ ਜਾਓ, ਭਾਵੇਂ ਦਰਿਆ ਦੇ ਵਿੱਚ ਹੀ ਖੜੇ ਹੋ। ਯੋਗੀ ਪੁਰਾਣੇ ਤਾਂ ਦਰਿਆ 'ਚ ਖਲੋਂਦੇ ਸੀ ਤੇ ਮੈਟ ਵਿਛਾ ਕੇ ਹੁੰਦੇ ਨੇ ਜੀ। ਸੋ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਲੀਡਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਰਾਗ ਦਾ ਸ਼ਬਦ ਚੁਣਿਆ, ਗੌੜੀ ਮਹੱਲਾ ਪਹਿਲਾ ਜੀ। ਕਿਰਤ ਪਿਆ ਨ ਮਿਟੈ ਕੋਏ, ਕਿਆ ਜਾਣਾ ਕਿਆ ਆਗੈ ਹੋਏ, ਜੋ ਤਿਸ ਭਾਣਾ ਸੋਈ ਹੁਆ, ਅਵਰ ਨ ਕਰਨੈ ਵਾਲਾ ਦੁਆ, ਨਾ ਜਾਣਾ ਕਰਮ ਕੇਵੜ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜ਼ਾਤ ਰਹਾਓ। ਤੂੰ ਏਵੜ ਦਾਤਾ ਦੇਵਨ ਹਾਰ, ਤੋਟ ਨਾਹੀਂ ਤੁਧ ਭਗਤ ਭੰਡਾਰ, ਕੀਆ ਗਰਭ ਨਾ ਆਵੈ ਰਾਸ, ਜਿਉ ਪਿੰਡ ਸਭ ਤੇਰੇ ਪਾਸ। ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉ ਭਾਵੀ ਤਿਉ ਨਾਮ ਜਪਾਏ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ,
ਗੁਰਮਤਿ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰ ਬਚਨੀ ਸਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣ ਭਗਤ ਸ਼ਰਣਾਈ। ਜੀ ਇਸ ਸ਼ਬਦ 'ਚ ਗੁਰੂ ਸਾਹਿਬ ਨੇ ਨਿਰੰਕਾਰ ਦੀ ਦਾਤ, ਕਰਮ, ਬਖਸ਼ਿਸ਼ ਔਰ ਉਸ ਦੇ ਨਾਮ ਨਾਲ ਜੁੜ ਕੇ ਜਦੋਂ ਇਹ ਬਖਸ਼ਿਸ਼ ਸਤਿਗੁਰੂ ਦਇਆ ਕਰਕੇ ਦਿੰਦੇ ਨੇ ਤੇ ਫਿਰ ਭਾਵੇਂ ਉਹ ਜਨਮਾਂ ਦੇ ਕਰਮਾਂ ਦੀ ਮੈਲ ਹੋਏ, ਸਾਡੇ ਕੀਤੇ ਕੰਮ ਨੇ, ਉਸ ਤੋਂ ਬਿਨਾ ਕੋਈ ਮੇਟ ਨਹੀਂ ਸਕਦਾ। ਔਰ ਅਲਟੀਮੇਟਲੀ ਜਦੋਂ ਸਾਨੂੰ ਭਾਣੇ 'ਚ ਰਹਿਣਾ ਆ ਜਾਂਦਾ ਹੈ, ਫਿਰ ਇਹ ਗੱਲ ਦੀ ਸਮਝ ਆ ਜਾਂਦੀ ਹੈ ਕਿ ਜੋ ਤਿਸ ਭਾਣਾ ਸੋਈ ਹੁਆ ਅਵਰ ਨਾ ਕਰਨੇ ਵਾਲਾ ਦੂਆ। ਜੋ ਉਹ ਚਾਹੁੰਦਾ ਉਹੀ ਹੁੰਦਾ, ਹੋਰ ਕੋਈ ਕਰਨ ਵਾਲਾ ਨਹੀਂ ਹੈ। ਕਿ ਭਾਈ ਉਹ ਦਾਤਾ ਹੈ, ਦੇਵਨਹਾਰ ਹੈ, ਉਸ ਦੇ ਖਜ਼ਾਨੇ ਭਰੇ ਹੋਏ ਨੇ, ਕੋਈ ਤੋਟ ਨਹੀਂ ਹੈ। ਹੰਕਾਰ ਦੇ ਵਿੱਚ ਜੀ ਕੇ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ। ਜਿਉ ਪਿੰਡ ਸਭ ਤੇਰੀ ਰਾਸ ਵਾਲੀ ਪਹੁੰਚ ਸਾਡੀ ਹੋਣੀ ਚਾਹੀਦੀ ਹੈ। ਉਹ ਸਤਿਗੁਰੂ ਸਾਡੀਆਂ ਮੁਰਦਾ ਰੂਹਾਂ ਨੂੰ ਜਵਾਲ ਦਿੰਦਾ ਹੈ, ਉਹ ਬਖਸ਼ਿਸ਼ ਕਰਕੇ ਸਾਨੂੰ ਵਿਛੜਿਆਂ ਨੂੰ ਨਿਰੰਕਾਰ ਦੇ ਨਾਲ ਮਿਲਾਉਂਦਾ ਹੈ। ਆਪ ਹੀ ਉਹ ਨਾਮ ਜਪਾਉਂਦਾ ਹੈ, ਉਹੀ ਸਿਆਣਾ ਹੈ, ਉਹੀ ਗਹਿਰ ਹੈ। ਉਹ ਗੈਰ ਗੰਭੀਰ ਮੇਰੇ ਸਿਰ ਦੇ ਉੱਤੇ ਹਮੇਸ਼ਾ ਉਸ ਵਾਹਿਗੁਰੂ, ਸੱਚੇ ਵਾਹਿਗੁਰੂ ਦਾ ਜਿਹੜਾ ਹੈ ਉਹ ਹੱਥ ਹੈ। ਔਰ ਗੁਰਮਤਿ ਦੇ ਰਸਤੇ ਤੇ ਤੁਰਦਿਆਂ ਇਹ ਭਰੋਸਾ ਪ੍ਰਬਲ ਹੁੰਦਾ ਹੈ। ਔਰ ਫਿਰ ਨਾ ਤਨ ਦੇ ਵਿੱਚ ਮੈਲ ਰਹਿੰਦੀ ਹੈ, ਨਾ ਮਨ ਦੇ ਵਿੱਚ ਕੋਈ ਦੁਬਿਧਾ ਹੁੰਦੀ ਹੈ। ਮਨ ਉਸ ਦੀ ਯਾਦ 'ਚ ਰਤਿਆ ਹੁੰਦਾ ਹੈ। ਔਰ ਗੁਰੂ ਦੇ ਬਚਨਾਂ ਦੇ ਉੱਤੇ ਅਮੰਨਾ ਕਰਕੇ ਸੱਚੇ ਸ਼ਬਦ ਦੀ ਪਛਾਣ ਹੁੰਦੀ ਹੈ। ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣ ਭਗਤ ਸ਼ਰਣਾਈ। ਫਿਰ ਜੇ ਮਾਣ ਜਾਂ ਤਾਣ ਕੋਈ ਕਰਦਾ ਤੇ ਉਸ ਵਾਹਿਗੁਰੂ ਦੇ ਨਾਮ ਦੇ ਉੱਤੇ ਹੀ ਕਰਦਾ ਹੈ। ਔਰ ਇਹ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਅਲਟੀਮੇਟਲੀ ਫਿਰ ਅਸੀਂ ਉਸ ਦੀ ਸ਼ਰਨ ਦੇ ਵਿੱਚ ਭਗਤੀ ਦਾ ਰਸਤਾ, ਨਾਮ ਦੀ ਯਾਦ ਦੇ ਨਾਲ ਹੀ ਉਸ ਵਾਹਿਗੁਰੂ ਨੂੰ ਫਾਈਨਲ ਰਿਫਿਊਜ, ਸਹਾਰਾ ਮੰਨਦੇ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।